पंजाबी रेडियो यूएसए सुन रहे सारे ही माणयोग ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ यूएसए ਦੀ ਟੀਮ ਅਤੇ ਮੈਂ ਰਾਜ ਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਅਤੇ ਲਓ ਸਰੋਤਿਓ, ਹੁਣ ਤੁਹਾਨੂੰ ਇਲੈਕਸ਼ਨ ਐਕਸਪ੍ਰੈਸ ਦੇ ਲਈ ਲੈ ਚੱਲਦੇ ਹਾਂ ਪਟਿਆਲਾ ਸਟੂਡੀਓਜ਼ ਦੇ ਵਿੱਚ। ਸਾਡੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਔਰ ਮੇਰੇ ਵੱਲੋਂ ਵੀ ਇੱਥੋਂ ਪੰਜਾਬ ਤੋਂ ਸਾਰੇ ਲਿਸਨਰ ਨੂੰ, ਤੁਹਾਨੂੰ ਸਭ ਨੂੰ ਸਤਿ ਸ੍ਰੀ ਅਕਾਲ ਜੀ। ਤੇ ਬਿਲਕੁਲ ਜੀ, ਦੱਸ ਵੀ ਇਲੈਕਸ਼ਨ ਐਕਸਪ੍ਰੈਸ ਪ੍ਰੋਗਰਾਮ ਆ ਤੁਹਾਡੇ ਲਈ ਅਸੀਂ ਰੋਜ਼ਾਨਾ ਲੈ ਕੇ ਆਉਂਦੇ ਹਾਂ ਅਤੇ ਮੰਗਲਵਾਰ ਦੇ ਦਿਨ ਨੂੰ ਛੱਡ ਕੇ ਬਾਕੀ ਸਾਰੇ ਦਿਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ 8:30 ਵਜੇ ਅਤੇ ਵੀਰਵਾਰ ਨੂੰ ਜਿਹੜਾ 9:15 ਵਜੇ ਅਤੇ ਮੰਗਲਵਾਰ ਨੂੰ 8:30 ਵਜੇ ਸਾਡੇ ਨਾਲ ਸੁਸ਼ੀਲ ਦੋਸਾਂਝ ਜੀ ਜੁੜਦੇ ਨੇ। ਅਤੇ ਜ਼ਰੂਰ ਤੁਸੀਂ ਸੁਣਿਆ ਕਰੋ, ਇਸ ਦੀ YouTube ਵੀ ਬਾਅਦ ਦੇ ਵਿੱਚ ਪੰਜਾਬੀ ਰੇਡੀਓ USA ਦੇ ਚੈਨਲ ਦੇ ਉੱਤੇ ਪਾ ਦਿੱਤੀ ਜਾਂਦੀ ਹੈ। YouTube ਚੈਨਲ 'ਤੇ ਫੇਸਬੁੱਕ 'ਤੇ ਵੀ ਸ਼ੇਅਰ ਕਰਦੇ ਨੇ, ਬਲਤੇਜ ਪੰਨੂ ਜੀ ਵੀ ਸ਼ੇਅਰ ਕਰਦੇ ਨੇ, ਪੰਜਾਬੀ ਰੇਡੀਓ USA ਦੇ ਫੈਨ ਪੇਜ 'ਤੇ ਵੀ ਹੁੰਦੀ ਆ। ਉੱਥੇ ਜਾ ਕੇ ਤੁਸੀਂ ਇਸ ਦਾ ਮੁੜ ਪ੍ਰਸਾਰਨ ਜਿਹੜਾ ਆ ਇਹ ਦੁਬਾਰਾ ਵੀ ਸੁਣ ਸਕਦੇ ਹਾਂ। ਅਤੇ ਬਲਤੇਜ ਪੰਨੂ ਜੀ, ਆਪਾਂ ਸਿਆਸੀ ਸਰਗਰਮੀਆਂ ਦੇ ਉੱਤੇ ਹੁਣ ਨਿਗਾਹ ਮਾਰਦੇ ਹਾਂ। ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਹੋਣਾ ਦੀ। ਅੱਜ ਇੱਕ ਹੋਰ ਜਿਹੜੀ ਚੀਜ਼ ਸਾਹਮਣੇ ਆਈ ਹੈ ਵੀ ਉਹਨਾਂ ਦੇ ਉੱਤੇ ਦਿੱਲੀ ਦੇ ਵਿੱਚ ਜਿਹੜਾ ਹਮਲਾ ਹੋਇਆ ਆ, ਉਸ ਦੇ ਬਾਰੇ ਤੁਹਾਡੇ ਕੋਲ ਕੀ ਜਾਣਕਾਰੀ ਹੈ ਅਤੇ ਉਸ ਤੋਂ ਬਾਅਦ 'ਚ ਹਮਲਾ ਕਰਨ ਤੋਂ ਬਾਅਦ ਹਮਲਾਵਰ ਦੇ ਨਾਲ ਕੀ ਹੋਇਆ? ਦੇਖੋ, ਅਰਵਿੰਦ ਕੇਜਰੀਵਾਲ ਹੋਰਾਂ ਦੀ ਜਿਹੜੀ ਸੁਰੱਖਿਆ ਹੈ ਨਾ ਜੀ, ਉਹਨੂੰ ਲੈ ਕੇ ਇਸ ਵੇਲੇ ਜਿਹੜੇ ਹਰ ਬੰਦੇ ਦੇ ਦਿਲ ਦੇ ਵਿੱਚ ਇੱਕ ਖਦਸ਼ਾ ਤਾਂ ਜਿਹੜਾ ਹੈ ਉਹਦੀ ਸੁਰੱਖਿਆ ਨੂੰ ਵੀ, ਸਿਹਤ ਨੂੰ ਵੀ ਲੈ ਕੇ, ਕਿਉਂਕਿ 103 ਡਿਗਰੀ ਬੁਖਾਰ ਉਹਨੂੰ ਕੱਲ ਦੱਸਿਆ ਜਾਂਦਾ, ਉਹਦੇ ਵਿੱਚ ਵੀ ਉਹਨੇ ਆਪਣਾ ਰੋਕ ਜਿਹੜਾ ਉਹ ਰੋਕਿਆ ਨਹੀਂ ਜੀ। ਇੱਕ ਵਾਰੀ ਫੇਰ ਅਰਵਿੰਦ ਕੇਜਰੀਵਾਲ ਹੋਰਾਂ ਦੇ ਉੱਤੇ ਦਕਸ਼ਨਪੁਰੀ ਜਿਹੜੀ ਇਲਾਕੇ ਦੇ ਵਿੱਚ ਇੱਕ ਬੰਦੇ ਨੇ ਧੌਲ ਜਿਹੜੀ ਸੀ ਉਹਨੂੰ ਮਾਰੀ ਔਰ ਥੱਪੜ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਇੱਕਦਮ ਜਿਹੜੇ ਸੀਗੇ ਕਾਰਕੁਨ ਆਮ ਆਦਮੀ ਪਾਰਟੀ ਦੇ ਵਰਕਰ, ਉਹਨਾਂ ਨੇ ਇਸ ਬੰਦੇ ਨੂੰ ਕਾਬੂ ਕਰ ਲਿਆ। ਅਰਵਿੰਦ ਕੇਜਰੀਵਾਲ ਨੇ ਉੱਥੋਂ ਜੀਪ ਤੋਂ ਹੀ ਜਿਹੜਾ ਇਹ ਕਿਹਾ ਜੀ ਕਿ ਕੋਈ ਹੱਥ ਜਿਹੜਾ ਹੈ ਅਸੀਂ ਕਿਸੇ ਦੇ ਉੱਤੇ ਨਹੀਂ ਉਠਾਉਣਾ। ਉਹਨਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਵਾਲੇ ਮੇਰੇ ਉੱਤੇ ਹਮਲੇ ਜਿਹੜੇ ਨੇ ਉਹ ਕਰਾ ਰਹੇ ਨੇ। ਉਹਨਾਂ ਨੇ ਕਿਹਾ ਕਿ ਅਸੀਂ ਅਹਿੰਸਾ ਦੇ ਨਾਲ ਜਿਹੜਾ ਜੀ ਵਰਤਣਾ ਆ, ਹਿੰਸਾ ਨਾਲ ਨਹੀਂ। ਉਹਨਾਂ ਨੇ ਕਿਹਾ ਕਿ ਹਿੰਸਾ ਬਿਲਕੁਲ ਨਹੀਂ ਕਰਨੀ ਔਰ ਥੋੜੀ ਦੂਰ ਲਿਜਾ ਕੇ ਇਸ ਵਿਅਕਤੀ ਨੂੰ ਜਿਹੜਾ ਜੀ ਉਹ ਛੱਡ ਦਿੱਤਾ ਗਿਆ। ਔਰ ਅਰਵਿੰਦ ਕੇਜਰੀਵਾਲ ਹੋਰਾਂ ਨੇ ਚੇਤਾਵਨੀ ਦਿੱਤੀ ਕਿ ਜੇ ਉਹਨਾਂ ਦੇ ਵਰਕਰਾਂ ਨੇ ਇਸ ਬੰਦੇ ਦੇ ਉੱਤੇ ਹੱਥ ਚੁੱਕਿਆ ਤਾਂ ਅੱਜ ਹੀ ਇੱਥੋਂ ਹੀ ਆਪਣੀ ਮੂਵਮੈਂਟ ਜਿਹੜੀ ਆ ਉਹ ਖਤਮ ਕਰ ਦੇਣਗੇ। ਇਹ ਉਹਨਾਂ ਦਾ ਜਿਹੜਾ ਬਿਆਨ ਆਉਣਾ ਨਾ ਜੀ ਇਸ ਹਮਲੇ ਤੋਂ ਬਾਅਦ, ਆਈ ਥਿੰਕ ਉਹਨਾਂ ਦੀ ਦੂਰ ਅੰਦੇਸ਼ੀ ਜਿਹੜੀ ਆ ਨਾ ਉਹ ਸਿੱਧ ਕਰਦਾ ਹੈ। ਨਹੀਂ ਤਾਂ ਤੁਹਾਨੂੰ ਪਤਾ ਕਿਸੇ ਕਾਂਗਰਸੀ ਜਾਂ BJP ਵਾਲੇ ਦੇ ਉੱਤੇ ਏਦਾਂ ਕਿਸੇ ਨੇ ਹੱਥ ਚੁੱਕਿਆ ਹੁੰਦਾ ਤੇ ਸ਼ਾਇਦ ਮਾਰ ਦਿੰਦੇ ਲੋਕ ਜਿਹੜੇ ਉਸ ਬੰਦੇ ਨੂੰ ਕੁੱਟ ਕੇ। ਪਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੈਂ ਇੱਥੋਂ ਹੀ ਰੋਡ ਸ਼ੋਅ ਜਿਹੜਾ ਜੀ ਸਮਾਪਤ ਕਰ ਦੂੰਗਾ ਜੇ ਤੁਸੀਂ ਇਸ ਬੰਦੇ ਦੇ ਉੱਤੇ ਹੱਥ ਚੁੱਕਿਆ। ਉਹਨੂੰ ਦੂਰ ਲਿਜਾ ਕੇ ਜਿਹੜਾ ਸੀਗਾ ਉਹ ਛੱਡ ਦਿੱਤਾ ਗਿਆ। ਆਈ ਥਿੰਕ ਇਹ ਜਿਹੜੀਆਂ ਖੁਫੀਆ ਏਜੰਸੀ, ਸੁਰੱਖਿਆ ਏਜੰਸੀਜ਼ ਨੇ, ਉਹਨਾਂ ਦੇ ਵਾਸਤੇ ਇੱਕ ਬਹੁਤ ਵੱਡਾ ਮਾਮਲਾ ਹੈ ਇਸ ਵੇਲੇ। ਜੇ ਅਰਵਿੰਦ ਕੇਜਰੀਵਾਲ ਨੂੰ ਕੁਛ ਹੋਇਆ ਤਾਂ ਆਈ ਥਿੰਕ ਅਫਰਾ ਥਫਰੀ ਵਾਲਾ ਜਿਹੜਾ ਮਾਹੌਲ ਉਹ ਪੈਦਾ ਹੋ ਸਕਦਾ ਮੁਲਕ ਭਰ ਦੇ ਵਿੱਚ। ਜੀ ਬਿਲਕੁਲ, ਕਿਉਂਕਿ ਇਸ ਟਾਈਮ ਕਾਫੀ ਜਿਹੜੇ ਚਹੇਤਾ ਨੇਤਾ ਬਣ ਚੁੱਕੇ ਨੇ, ਲੀਡਰ ਬਣ ਚੁੱਕੇ ਨੇ ਅਰਵਿੰਦ ਕੇਜਰੀਵਾਲ, ਭਾਰਤੀ ਨੌਜਵਾਨ ਦੇ ਵੀ ਅਤੇ ਬਾਕੀ ਸਾਰੇ ਆਮ ਲੋਕਾਂ ਦੇ। ਅਤੇ ਅਗਲੀ ਜਿਹੜੀ ਹੁਣ ਆਪਾਂ ਗੱਲ ਕਰਦੇ ਹਾਂ, ਜਿਹੜੇ ਅਕਸਰ ਹੁਣ ਕਿਉਂਕਿ ਚੋਣਾਂ ਬਹੁਤ ਨਜ਼ਦੀਕ ਨੇ, ਚੋਣ ਜਿਹੜੇ ਸਰਵੇ ਆ ਉਹ ਬਹੁਤ ਬਾਰ-ਬਾਰ ਅੱਡ-ਅੱਡ ਚੈਨਲਾਂ ਦੇ ਉੱਤੇ ਆਪਾਂ ਨੂੰ ਦੇਖਣ ਨੂੰ ਮਿਲ ਰਹੇ ਆ, ਸੁਣਨ ਨੂੰ ਮਿਲ ਰਹੇ ਆ। ਉਸ ਦੇ ਬਾਰੇ ਦੱਸੋ ਵੀ ਉਹ ਚੋਣ ਸਰਵਿਆਂ ਦੇ ਵਿੱਚ ਕੀ ਚੱਲ ਰਿਹਾ ਆ ਅਤੇ ਨਾਲੇ ਇਹ ਜਿਹੜੇ ਚੋਣ ਸਰਵੇ ਹੁੰਦੇ ਆ ਇਹਨਾਂ ਦਾ ਜਿਹੜਾ ਡਾਇਰੈਕਟ ਚੋਣਾਂ ਹੁੰਦੀਆਂ ਆ ਉਹਨਾਂ ਦੇ ਉੱਤੇ ਕਿੰਨਾ ਕੁ ਅਸਰ ਪੈਂਦਾ ਆ? ਦੇਖੋ, ਇੱਕ ਤਾਂ ਅਸਰ ਬਹੁਤ ਵੱਡੇ ਪੱਧਰ ਦੇ ਉੱਤੇ ਤਾਂ ਨਹੀਂ ਪੈਂਦਾ। ਪਿਛਲੇ ਜੇ ਆਪਾਂ ਕੁਝ ਟਰਮ ਦੀ ਗੱਲ ਕਰੀਏ, ਚਾਹੇ ਉਹ ਵਿਧਾਨ ਸਭਾ ਦੀਆਂ ਚੋਣਾਂ ਹੋਣ, ਚਾਹੇ ਲੋਕ ਸਭਾ ਦੀਆਂ ਚੋਣਾਂ ਹੋਣ, ਜਾਂ ਫਿਰ ਭਾਰਤੀ ਜਨਤਾ ਪਾਰਟੀ ਵਾਲਾ ਉਹ ਇੰਡੀਆ ਸ਼ਾਈਨਿੰਗ ਹੋਵੇ, ਇਹਨਾਂ ਦਾ ਜਿਹੜਾ ਅਸਰ ਹੈ ਬਹੁਤ ਜ਼ਿਆਦਾ ਦੇਖਣ ਨੂੰ ਨਹੀਂ ਮਿਲਦਾ। ਪਰ ਜਿਹੜੇ ਚੈਨਲ ਨੇ ਉਹ ਸਮਝਦੇ ਨੇ ਕਿ ਨਹੀਂ, ਜੋ ਉਹ ਦਿਖਾ ਦੇਣਗੇ ਲੋਕਾਂ ਨੇ ਸੰਘ ਤੋਂ ਥੱਲੇ ਉਦਾਂ ਹੀ ਜਿਹੜਾ ਉਹ ਲਾ ਲੈਣਾ। ਕੱਲ 2 ਚੈਨਲਾਂ ਦੇ ਉੱਤੇ ਸਰਵੇ ਕਰ ਰਿਹਾ ਸੀਗਾ। ਇੱਕ ਚੈਨਲ ਜਿਹੜਾ ਜੀ ਉਹ ਦੇ ਰਿਹਾ NDA ਨੂੰ, ਭਾਰਤੀ ਜਨਤਾ ਪਾਰਟੀ ਨੂੰ ਤਕਰੀਬਨ ਮੈਜੋਰਟੀ ਦੇ ਨੇੜੇ। ਉਹ ਕਹਿੰਦਾ ਹੈ ਕਿ ਜਿਹੜੀਆਂ ਆਉਣ ਵਾਲੀਆਂ ਚੋਣਾਂ ਨੇ ਇਹਦੇ ਵਿੱਚ, ਕਿਉਂਕਿ 272 ਸੀਟਾਂ ਜਿਹੜੀਆਂ ਚਾਹੀਦੀਆਂ ਨੇ, ਉਹ ਕਹਿੰਦਾ 206 ਤੋਂ ਲੈ ਕੇ 218 ਤੱਕ ਭਾਰਤੀ ਜਨਤਾ ਪਾਰਟੀ ਨੂੰ ਆਉਣੀਆਂ ਨੇ, ਕਾਂਗਰਸ ਨੂੰ 94 ਤੋਂ ਲੈ ਕੇ 106 ਜਿਹੜੀਆਂ ਨੇ ਉਹ ਆਉਣੀਆਂ ਨੇ। ਬਾਕੀਆਂ ਦੀ ਗੱਲ ਕਰਦਾ ਆਮ ਆਦਮੀ ਪਾਰਟੀ ਨੂੰ ਉਹ ਕਹਿੰਦਾ 4 ਤੋਂ ਲੈ ਕੇ 8 ਸੀਟਾਂ ਜਿਹੜੀਆਂ ਭਾਰਤ ਪੱਧਰ ਦੇ ਵਿੱਚੋਂ ਮਿਲਣੀਆਂ ਨੇ ਜੀ। ਮੈਂ ਨਾਲ ਦੀ ਨਾਲ ਉੱਥੇ ਐਡ ਆਈ ਦੂਜੇ ਚੈਨਲ ਦੇ ਉੱਤੇ ਜਿਹੜਾ ਚਰਨ ਕਰ ਲਿਆ, ਉੱਥੇ ਵੀ ਇੱਕ ਸਰਵੇ ਚੱਲ ਰਿਹਾ ਜੀ। ਉਹ ਸਰਵੇ ਕਹਿੰਦਾ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਤੇ ਉਹਦਾ ਗੱਠਜੋੜ ਜਿਹੜਾ NDA ਆ, ਉਹਨੂੰ 190 ਦੇ ਕਰੀਬ ਜਿਹੜੀਆਂ ਸੀਟਾਂ ਨੇ ਉਹ ਮਿਲ ਜਾਣਗੀਆਂ। ਦੂਜੇ ਪਾਸੇ ਉਹ ਜਿਹੜਾ ਕਾਂਗਰਸ ਨੂੰ ਸੀਟਾਂ ਦੇ ਰਿਹਾ, ਜੇ ਪਹਿਲਾਂ ਦੇ ਰਿਹਾ ਸੀਗਾ 94 ਤੋਂ ਲੈ ਕੇ 106 ਤੱਕ, ਉਹ ਦੇ ਰਿਹਾ ਜੀ 120 ਤੋਂ ਲੈ ਕੇ 140 ਤੱਕ।
ਭਾਵੇਂ ਇੱਕ ਜਿਹੜਾ ਚੈਨਲ ਦਾ ਫਰਕ ਤੇ ਜਿਹੜਾ ਸੀਟਾਂ ਦਾ ਫਰਕ ਆ ਜੀ ਉਹ 40-40 45-45 ਦਾ ਦਿਸ ਰਿਹਾ। ਜੀ ਜੀ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਜਿਹੜੇ ਸਰਵੇ ਕੀਤੇ ਜਾ ਰਹੇ ਨੇ ਇਹ ਤਾਂ ਏਸੀ ਕਮਰਿਆਂ ਦੇ ਵਿੱਚ ਬੈਠ ਕੇ ਦਿੱਲੀ ਦੇ ਵਿੱਚ ਬੈਠ ਕੇ ਸਰਵੇ ਕੀਤੇ ਜਾ ਰਹੇ ਨੇ। ਮੰਨ ਲਓ ਇੱਕ ਸ਼ਹਿਰ ਦੀ ਜੇ ਤੁਸੀਂ ਪੰਜਾਬ ਦਾ ਸਰਵੇ ਹੀ ਕਰਦੇ ਹੋ, ਅੱਜ ਪੰਜਾਬ ਦੇ ਵਿੱਚ ਜਿਹੜਾ ਵੋਟਰ ਹੈ ਉਹ 2.25 ਕਰੋੜ ਦੇ ਕਰੀਬ ਹੈ। 2,500 ਦੇ ਉੱਤੇ ਸਰਵੇ ਕਰਕੇ ਤਾਂ ਤੁਸੀਂ ਇਹ ਨਹੀਂ ਨਾ ਕੱਢ ਸਕਦੇ ਕਿ ਪੰਜਾਬ ਦੇ ਵਿੱਚੋਂ ਕਿੰਨੀਆਂ ਸੀਟਾਂ ਜਿਹੜੀਆਂ ਕਿਹੜੀ ਪਾਰਟੀ ਨੂੰ ਮਿਲ ਰਹੀਆਂ ਨੇ। ਇਹਨਾਂ ਸਰਵੇ ਦਾ ਜਿਹੜਾ ਅਸਲ ਝੂਠ ਆ ਉਹ ਕਈ ਵਾਰੀ ਸਾਹਮਣੇ ਜਿਹੜਾ ਆ ਚੁੱਕਾ ਹੈ ਤੇ ਆਉਣ ਵਾਲੀਆਂ ਇਹਨਾਂ ਚੋਣਾਂ ਦੇ ਵਿੱਚ ਵੀ ਸਾਹਮਣੇ ਆ ਜਾਣਾ, ਕਿਉਂਕਿ ਸਭ ਤੋਂ ਜਿਹੜਾ ਸਰਵੇ ਜਿਹੜਾ ਕਦੀ ਸਾਹਮਣੇ ਨਹੀਂ ਆਉਂਦਾ ਉਹ ਹੈ ਸ਼ਾਂਤ ਵੋਟਰ, ਉਹ ਹੈ ਚੁੱਪ ਗਰੁੱਪ ਵੋਟਰ ਜਿਹੜਾ ਜੀ ਉਹ ਕਿੱਧਰ ਨੂੰ ਭੁਗਤੂਗਾ ਇਸ ਵਾਰੀ। ਇਹਨਾਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਡਰ ਜਿਹੜਾ ਜੀ ਉਹਦੇ ਤੋਂ ਰਹਿੰਦਾ ਇਸ ਵਾਰੀ, ਖਾਸ ਤੌਰ ਦੇ ਉੱਤੇ ਜਿਹੜਾ ਡਰ ਹੈ ਜੀ ਉਹ ਲੱਗਿਆ ਹੋਇਆ ਹੈ ਇਹਨਾਂ ਨੂੰ ਕਿ ਉਹ ਵੋਟਰ ਜਿਹੜਾ ਕਿਸ ਪਾਸੇ ਵੱਲ ਜਾਊਗਾ। ਤੁਸੀਂ ਕਿਸੇ ਨਾਲ ਵੀ ਗੱਲ ਕਰਦੇ ਹੋ ਅਗਲਾ ਬੰਦਾ ਹੱਸ ਪੈਂਦਾ ਜੀ ਅੱਗੋਂ ਵੋਟ ਪਾਉਣ ਤੋਂ ਪਹਿਲਾਂ ਕਿ ਕਿੱਧਰ ਨੂੰ ਪਾਉਣੀ ਹੈ। ਜੇ ਫੇਰ ਜ਼ਿਆਦਾ ਉਹ ਇਹ ਕਹਿੰਦਾ ਜੀ ਬਹੁਤ ਵਾਰੀ ਦੇਖ ਲਿਆ ਹੁਣ ਇਹਨਾਂ ਪਾਰਟੀਆਂ ਨੂੰ। ਉਹ ਜਿਹੜਾ ਚੁੱਪ ਗਰੁੱਪ ਵੋਟਰ ਹੈ ਨਾ ਜੀ ਉਹਦੇ ਉੱਤੇ ਨਾ ਕਿਸੇ ਨੇ ਸਰਵੇ ਕੀਤਾ ਨਾ ਕਿਸੇ ਨੇ ਸਰਵੇ ਕਰਨਾ ਤੇ ਨਾ ਉਹਨੇ ਆਪਣੇ ਦਿਲ ਦੀ ਗੱਲ ਦੱਸਣੀ ਹੈ ਕਿ ਉਹਨੇ ਅੰਦਰ ਜਾ ਕੇ ਬਟਨ ਕਿਹੜੀ ਮਸ਼ੀਨ ਤੇ ਦੱਬਣਾ ਹੈ। ਜੀ ਬਿਲਕੁਲ, ਮਸ਼ੀਨਾਂ ਦਾ ਵੀ ਵੈਸੇ ਅੱਜ ਕੱਲ੍ਹ ਭਰੋਸਾ ਨਹੀਂ। ਅਸਾਮ ਵਿੱਚ ਵੀ ਆਪਾਂ ਦੇਖ ਚੁੱਕੇ ਹਾਂ ਵੀ ਮਸ਼ੀਨਾਂ ਬਟਨ ਜਿਹੜਾ ਮਰਜ਼ੀ ਨੱਪੋ ਤੇ ਜਾਂਦਾ ਸਿੱਧਾ ਬੀਜੇਪੀ ਨੂੰ ਸੀਗੀ। ਤੇ ਹੁਣ ਆਪਾਂ ਜਿਹੜੀ ਅਗਲੀ ਗੱਲ ਕਰਦੇ ਹਾਂ ਵੀ ਆਮ ਆਦਮੀ ਪਾਰਟੀ ਦੇ ਜਿਹੜਾ ਚੋਣ ਮੈਨੀਫੈਸਟੋ ਆ ਉਸ ਦੇ ਬਾਰੇ, ਉਸ ਦੀ ਜਿਹੜੀ ਕਾਫੀ ਜਿਹੜੀ ਤਾਰੀਫ ਆ ਉਸ ਦੇ ਬਾਰੇ ਜਿਹੜੀ ਕਾਫੀ ਗੱਲਬਾਤ ਆ ਆਪਾਂ ਅਖਬਾਰਾਂ ਦੇ ਵਿੱਚ ਜਿਹੜੀ ਦੇਖ ਰਹੇ ਹਾਂ ਉਸ ਦੇ ਬਾਰੇ ਦੱਸੋ। ਕੁਝ ਇੱਕ ਅਖਬਾਰਾਂ ਜਿਹੜੀਆਂ ਜਿਨ੍ਹਾਂ ਦੇ ਬਾਰੇ ਇਹ ਕਿਹਾ ਜਾ ਸਕਦਾ ਜੀ ਕਿ ਉਹ ਕਿਤੇ ਨਾ ਕਿਤੇ ਤਾਂ ਨਿਰਪੱਖ ਹੁੰਦੀਆਂ ਨੇ, ਰੋਜ਼ ਨਾ ਨਿਰਪੱਖ ਹੋਣ, ਜਿਨ੍ਹਾਂ ਨੂੰ ਖਾਸ ਤੌਰ ਦੇ ਉੱਤੇ ਟਰਸਟ ਚਲਾਉਂਦੇ ਨੇ ਨਾ ਜਿਨ੍ਹਾਂ ਅਖਬਾਰਾਂ ਨੂੰ, ਜਿਨ੍ਹਾਂ ਦੀ ਮਲਕੀਅਤ ਇੱਕ ਬੰਦਿਆਂ ਦੇ ਹੱਥ ਦੇ ਵਿੱਚ ਹੈ। ਇੱਕ ਚਿੱਠੀ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਪੜ੍ਹ ਰਹੇ ਹੋਣੇ ਆ, 2 ਦਿਨ ਤੋਂ ਬੜੀ ਸੋਸ਼ਲ ਨੈਟਵਰਕ ਸਾਈਟ ਦੇ ਉੱਤੇ ਉਹ ਘੁੰਮ ਰਹੀ ਹੈ। ਪੰਜਾਬ ਦੇ ਇੱਕ ਅਖਬਾਰ ਦੇ ਸੰਪਾਦਕ ਨੂੰ ਲਿਖੀ ਗਈ ਚਿੱਠੀ ਹੈ ਕਿ ਤੁਹਾਡੇ ਅਖਬਾਰ ਦੀਆਂ ਖਬਰਾਂ ਦੇ ਵਿੱਚ ਕੋਈ ਹੋਰ ਸਿਆਸੀ ਪਾਰਟੀ ਦੀਦੀ ਹੋਈ ਨਹੀਂ ਬਿਨਾਂ ਅਕਾਲੀ ਦਲ ਤੋਂ, ਤੁਹਾਡਾ ਜਿਹੜੇ ਵਰਕੇ ਨੇ ਸਾਰੇ ਭਰੇ ਪਏ ਨੇ। ਇਹ ਇੱਕ ਆਮ ਪਾਠਕ ਦੀ ਗੱਲ ਹੈ, ਇਹ ਆਮ ਲੋਕਾਂ ਦੀ ਜਿਹੜੀ ਗੱਲ ਹੈ। ਫਿਰ ਵੀ ਕੁਝ ਅਖਬਾਰਾਂ ਨੇ ਜਿਹੜੀਆਂ ਕਿ ਕਿਤੇ ਨਾ ਕਿਤੇ ਖਾਸ ਤੌਰ ਦੇ ਉੱਤੇ ਉਹਨਾਂ ਦੇ ਜਿਹੜੇ ਐਡੀਟੋਰੀਅਲ ਦੇ ਰੂਪ ਦੇ ਵਿੱਚ ਕੁਝ ਸੱਚਾਈ ਜਿਹੜੀ ਹੈ ਜੀ ਉਹ ਝਲਕਦੀ ਹੈ। ਭਾਰਤ ਪੱਧਰ ਦੇ ਵਿੱਚੋਂ ਨਿਕਲਣ ਵਾਲੀਆਂ ਜਿਹੜੀਆਂ ਨੈਸ਼ਨਲ ਅਖਬਾਰ ਨੇ ਕੁਝ ਇੱਕ, ਉਹਨਾਂ ਨੇ ਜਿਹੜਾ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜਾ ਚੋਣ ਮੈਨੀਫੈਸਟੋ ਜਾਰੀ ਕੀਤਾ ਗਿਆ ਨਾ ਜੀ ਉਹਦੀ ਦਬਵੀਂ ਸੁਰ 'ਚ ਹੀ ਸਹੀ ਪਰ ਰਜਵੀਂ ਤਾਰੀਫ ਕੀਤੀ ਹੈ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜੇ ਬਾਕੀ ਹੁਣ ਤੱਕ ਚੋਣ ਮੈਨੀਫੈਸਟੋ ਜਾਰੀ ਹੋਏ ਨੇ ਭਾਰਤੀ ਜਨਤਾ ਪਾਰਟੀ ਨੇ ਅੱਜ ਤੱਕ ਕੀਤਾ ਹੀ ਨਹੀਂ। ਉਹ ਤਾਂ ਉਲਝੇ ਹੋਏ ਨੇ ਇਸ ਗੱਲ ਦੇ ਵਿੱਚ ਕਿ ਜਿਹੜੀ ਧਾਰਾ ਜਿਹੜੀ 307 ਹੈ ਉਹਦਾ ਕੀ ਬਣਨਾ, ਕੀ ਹੋਣਾ ਉਹਦਾ, ਜਾਂ ਉਹ ਇਸ ਗੱਲ ਦੇ ਉੱਤੇ ਜਿਹੜੇ ਉੱਠੇ ਹੋਏ ਨੇ ਕਿ ਜਿਹੜਾ ਰਾਮ ਮੰਦਿਰ ਬਣਾਉਣਾ ਕਿ ਢਾਉਣਾ। ਉਹਨਾਂ ਨੂੰ ਛੱਡ ਇਹਨਾਂ ਵੱਡੀਆਂ ਅਖਬਾਰਾਂ ਨੇ ਇਸ ਗੱਲ ਦੀ ਤਾਰੀਫ ਕੀਤੀ ਹੈ ਕਿ ਆਮ ਆਦਮੀ ਪਾਰਟੀ ਨੂੰ ਲੋਕ ਕਿੰਨਾ ਕੁ ਪਸੰਦ ਕਰਦੇ ਨੇ। ਇਹਦੇ ਵਾਸਤੇ ਤਾਂ ਕੁਝ ਨਹੀਂ ਕਿਹਾ ਜਾ ਸਕਦਾ, ਪਰ ਉਹਨਾਂ ਨੇ ਕਿਹਾ ਕਿ ਇਹਦੇ ਵਿੱਚ ਕਿਤੇ ਵੀ ਲੋਕ ਲੁਭਾਊ ਨਾਅਰਾ ਨਹੀਂ ਹੈ। ਇਹਦੇ ਵਿੱਚ ਆਮ ਉਹਨਾਂ ਲੋਕਾਂ ਦੀ ਗੱਲ ਜਿਹੜੀ ਕੀਤੀ ਗਈ ਹੈ ਜਿਹੜੇ ਦੱਬੇ ਕੁਚਲੇ ਨੇ ਔਰ ਉਹਨਾਂ ਨੂੰ ਉੱਪਰ ਲਿਆਉਣ ਦੇ ਵਾਸਤੇ ਜਿਹੜਾ ਕੰਮ ਹੈ ਉਹਨੇ ਕਿਹਾ ਕਿ ਇਹ ਪਾਰਟੀ ਜਿਹੜੀ ਹੈ ਉਹ ਕਰੂਗੀ। ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਜਾਂ ਦੂਜੀਆਂ ਸਿਆਸੀ ਪਾਰਟੀਆਂ ਜਿਹੜੀਆਂ ਨੇ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਕਿ ਲੋਕ ਲੁਭਾਊ ਨਾਅਰਿਆਂ ਤੋਂ ਉਹ ਪਾਸੇ ਹਟਣ। ਜਿੰਨੀ ਕੁ ਵੀ ਤਾਰੀਫ ਹੋਈ ਹੈ ਜੀ ਖਾਸ ਤੌਰ ਦੇ ਉੱਤੇ ਟ੍ਰਿਬਿਊਨ ਅਦਾਰੇ ਦੀ ਇਸ ਪੱਖੋਂ ਤਾਰੀਫ ਕਰਨੀ ਚਾਹੀਦੀ ਹੈ ਕਿ ਉਹਨਾਂ ਨੇ ਇਹ ਗੱਲ ਤਾਂ ਉਭਾਰੀ ਜੀ ਕਮ ਸੇ ਕਮ। ਜੀ ਬਿਲਕੁਲ ਬਿਲਕੁਲ, ਵੀ ਸ਼ਾਇਦ ਕਿਤੇ ਨਾ ਕਿਤੇ ਆ ਕੇ ਜਿਹੜੀ ਜ਼ਰੂਰ ਆਮ ਲੋਕਾਂ ਦੀ ਜਿਹੜੀ ਗੱਲ ਆ ਉਹ ਜਿਹੜੀ ਆਮ ਆਦਮੀ ਪਾਰਟੀ ਕਰ ਰਹੀ ਉਹ ਲੋਕਾਂ ਦੇ ਸਾਹਮਣੇ ਕਿਤੇ ਕਿਤੇ ਆ ਰਹੀ ਆ। ਤੇ ਹੁਣ ਜਿਹੜੀ ਹੈ ਜੀ ਆਪਾਂ ਆਪਣੀ ਅਗਲੀ ਗੱਲ ਕਰਦੇ ਹਾਂ ਲੁਧਿਆਣਾ ਤੋਂ। ਲੁਧਿਆਣਾ ਦੇ ਵਿੱਚ ਇਸ ਟਾਈਮ ਜਿਹੜੇ ਵੀ ਉੱਥੇ ਉਮੀਦਵਾਰ ਨੇ ਉਹਨਾਂ ਸਾਰਿਆਂ ਦੇ ਵਿੱਚ ਜਿਹੜੀ ਇੱਕ ਜੰਗ ਛਿੜੀ ਹੋਈ ਆ, ਜੰਗ ਛਿੜੀ ਆ ਕਾਰਟੂਨ ਨੂੰ ਲੈ ਕੇ, ਕਾਰਟੂਨਾਂ ਨੂੰ ਲੈ ਕੇ। ਉਸ ਦੇ ਬਾਰੇ ਜ਼ਰੂਰ ਦੱਸੋ। ਜਿਹੜੀ ਇਹ ਕਾਰਟੂਨ ਜੰਗ ਹੈ ਜੀ ਕਿ ਦੇਖਿਆ ਜਾਵੇ ਤਾਂ ਕਈ ਵਾਰੀ ਤਾਂ ਉਮੀਦਵਾਰੀ ਕਾਰਟੂਨ ਲੱਗਦੇ ਨੇ। ਜਿਹੜੀ ਜੰਗ ਚੱਲ ਰਹੀ ਹੈ ਜੀ ਇਹ 2 ਬੰਦਿਆਂ ਦੇ ਵਿਚਾਲੇ ਜਾਰੀ ਚੱਲ ਰਹੀ ਹੈ। ਇੱਕ ਤਾਂ ਅਕਾਲੀ ਦਲ ਦੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੇ ਜੀ ਮਨਪ੍ਰੀਤ ਸਿੰਘ ਇਆਲੀ ਤੇ ਦੂਜੇ ਨੇ ਜੀ ਸਿਮਰਜੀਤ ਸਿੰਘ ਬੈਂਸ ਜਿਹੜੇ ਆਜ਼ਾਦ ਰੂਪ ਦੇ ਵਿੱਚ ਇੱਥੋਂ ਉੱਭਰੇ ਹੋਏ ਨੇ ਅਕਾਲੀ ਦਲ ਛੱਡ ਕੇ। ਫੇਸਬੁੱਕ ਹੋਵੇ ਜਾਂ ਟਵਿੱਟਰ ਹੋਵੇ ਉੱਥੇ ਇਹਨਾਂ ਦੇ ਵੱਲੋਂ ਕਾਰਟੂਨ ਜੰਗ ਜਿਹੜੀ ਹੈ ਜੀ ਉਹ ਸ਼ੁਰੂ ਕੀਤੀ ਗਈ ਆ। ਜਿਹੜੇ ਸਿਮਰਜੀਤ ਸਿੰਘ ਬੈਂਸ ਦੇ ਦਫ਼ਤਰ ਦੇ ਵਿੱਚ ਤਾਂ ਬਕਾਇਦਾ ਤੌਰ ਦੇ ਉੱਤੇ ਇੱਕ ਟੀਮ ਬਣੀ ਹੋਈ ਆ ਜਿਹੜੀ ਸਾਰਾ ਦਿਨ ਕਾਰਟੂਨ ਹੀ ਤਿਆਰ ਕਰਦੀ ਆ ਤੇ ਨਾਲ ਦੀ ਨਾਲ ਫੇਸਬੁੱਕ ਟਵਿੱਟਰ ਦੇ ਉੱਤੇ ਜਿਹੜੀ ਆ ਜੀ ਉਹ ਛੱਡੀ ਜਾ ਰਹੀ ਹੈ। ਅੱਗੇ ਤੋਂ ਅੱਗੇ ਜਿਹੜੇ ਨੇ ਉਹ ਸ਼ੇਅਰ ਹੋ ਰਹੇ ਨੇ। ਜਿਹੜਾ ਸਿਮਰਜੀਤ ਸਿੰਘ ਬੈਂਸ ਆ ਜੀ ਉਹਦੇ ਫੇਸਬੁੱਕ ਦੇ ਉੱਤੇ ਖਾਸ ਤੌਰ ਦੇ ਉੱਤੇ 54,000 ਦੇ ਕਰੀਬ ਬੰਦਾ ਪਿਛਲੇ ਕੁਝ ਦਿਨਾਂ ਤੋਂ ਜੁੜਿਆ ਜੀ। ਇਹ ਕਿਹਾ ਜਾ ਰਿਹਾ ਕਿ ਅਕਾਲੀ ਦਲ ਦੀ ਬੇੜੀ ਦੇ ਵਿੱਚ ਜਿਹੜਾ ਵੱਟੇ ਆ ਉਹ ਸਿਮਰਜੀਤ ਸਿੰਘ ਬੈਂਸ ਹੀ ਵੱਡੇ ਰੂਪ ਦੇ ਵਿੱਚ ਪਾ ਰਿਹਾ। ਮਨਪ੍ਰੀਤ ਇਆਲੀ ਹੋਰਾਂ ਦੇ ਵੱਲੋਂ ਵੀ ਇਸੇ ਤਰ੍ਹਾਂ ਦੀ ਜੰਗ ਜਿਹੜੀ ਉਹ ਲੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਉਹ ਇੰਨੇ ਸਿਸਟਮੈਟਿਕਲੀ ਨਹੀਂ
ਜਿੰਨਾ ਸਿਮਰਜੀਤ ਸਿੰਘ ਬੈਂਸ ਜਿਹੜਾ ਨਾ ਜੀ ਇਸ ਸੋਸ਼ਲ ਮੀਡੀਆ ਦੇ ਉੱਤੇ ਇਸ ਵੇਲੇ ਐਕਟਿਵ ਹੈ। ਹਾਲਾਂਕਿ ਸੋਸ਼ਲ ਮੀਡੀਆ ਦੇ ਉੱਤੇ ਐਕਟਿਵ ਤਾਂ ਕਾਫੀ ਉਮੀਦਵਾਰ ਨੇ ਜਿਹੜੇ ਨਵੀਂ ਪੀੜ੍ਹੀ ਦੇ ਨੇ। ਪੁਰਾਣੇ ਜਿਹੜੇ ਨੇ ਅਕਾਊਂਟ ਤਾਂ ਉਹਨਾਂ ਨੇ ਵੀ ਖੋਲੇ ਹੋਏ ਨੇ, ਪਰ ਸਾਰਿਆਂ ਨੂੰ ਪਤਾ ਕਿ ਉਹ ਅਕਾਊਂਟ ਆਪ ਨਹੀਂ ਦੇਖਦੇ, ਬਲਕਿ ਉਹਨਾਂ ਦੇ ਅੱਗੋਂ ਜਿਹੜੇ ਕਰਿੰਦੇ ਰੱਖੇ ਹੋਏ ਨੇ ਉਹ ਦੇਖਦੇ ਨੇ। ਆਪ ਅਕਾਊਂਟ ਦੇਖਣ ਦੇ ਵਿੱਚ ਤੇ ਦੂਜੇ ਦਾ ਆਪਰੇਟ ਕਰਨ ਦੇ ਵਿੱਚ ਵੱਡਾ ਫਰਕ ਜਿਹੜਾ ਜੀ ਹੁੰਦਾ। ਇਸ ਵੇਲੇ ਜਿਹੜੀ ਜੰਗ ਜੇ ਆਪਾਂ ਦੇਖੀਏ, ਜਿਹੜੀ ਸੋਸ਼ਲ ਨੈਟਵਰਕ ਸਾਈਟ ਹੈ ਪੰਜਾਬ ਦੇ ਵਿੱਚੋਂ ਸਭ ਤੋਂ ਵੱਧ ਜਿਹੜਾ ਬੰਦਾ ਸੋਸ਼ਲ ਨੈਟਵਰਕ ਸਾਈਟ ਦੇ ਉੱਤੇ ਚਰਚਿਤ ਹੈ ਉਹ ਕਾਮੇਡੀਅਨ ਸੰਗਰੂਰ ਤੋਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਭਗਵੰਤ ਮਾਨ ਹੈ ਜੀ। ਜੀ ਬਿਲਕੁਲ। ਤੇ ਅਕਸਰ ਆਪਾਂ ਜਿਹੜੇ ਦੇਖ ਵੀ ਰਹੇ ਹਾਂ ਵੀ ਉਹਨਾਂ ਦੀ ਜਿਹੜੀ ਯੂਟਿਊਬਾਂ ਆ ਲਗਾਤਾਰ ਫੇਸਬੁੱਕ ਦੇ ਉੱਤੇ ਲਗਾਤਾਰ ਚੜ ਰਹੀਆਂ। ਜਿਹੜੇ ਵੀ ਪਿੰਡ ਉਹ ਜਾਂਦੇ ਨੇ ਉੱਥੋਂ ਦੇ ਵਿੱਚ ਉਹਨਾਂ ਨੇ ਕੀ ਗੱਲਬਾਤ ਉੱਥੇ ਦੇ ਪਿੰਡ ਵਾਲਿਆਂ ਨੇ ਕੀਤੀ ਆ, ਤੇ ਉਹ ਕਾਫੀ ਲੋਕ ਉਸ ਨੂੰ ਜਿਹੜਾ ਦੇਖ ਵੀ ਰਹੇ ਆ, ਸ਼ੇਅਰ ਵੀ ਕਰ ਰਹੇ ਆ, ਤੇ ਕਾਫੀ ਉਸ ਤੋਂ ਜਿਹੜੇ ਆ ਪ੍ਰਭਾਵਿਤ ਵੀ ਨਜ਼ਰ ਆ ਰਹੇ ਆ। ਤੇ ਅਗਲੀ ਜਿਹੜੀ ਹੁਣ ਗੱਲ ਕਰਦੇ ਆ ਜਾਖੜ ਹੋਣਾ ਦੀ। ਜਾਖੜ ਹੋਣਾ ਨੇ ਜਿਹੜਾ ਬਾਦਲ ਹੋਣਾ ਨੂੰ ਜਿਹੜਾ ਇਹ ਕਿਹਾ ਆ ਵੀ ਕਿਉਂ ਨਾ ਤੁਸੀਂ ਇੱਦਾਂ ਕਰੋ ਵੀ ਤੁਸੀਂ ਸਾਈਕਲਾਂ ਦੇ ਉੱਤੇ ਐਂਬੂਲੈਂਸਾਂ ਦੇ ਉੱਤੇ ਆਪਣੀਆਂ ਫੋਟੋਆਂ ਛਾਪੀਆਂ ਆ, ਵੀ ਹੁਣ ਜਿਹੜਾ ਨਸ਼ਾ ਤੁਹਾਡੇ ਕਰਕੇ ਹਰ ਘਰ ਦੇ ਵਿੱਚ ਪਹੁੰਚ ਰਿਹਾ, ਸਮੈਕ ਦੀਆਂ ਨਸ਼ੇ ਦੀਆਂ ਪੁੜੀਆਂ ਦੇ ਉੱਤੇ ਵੀ ਆਪਣੀ ਫੋਟੋ ਛਾਪ ਦਿਓ। ਇਸ ਦੇ ਉੱਤੇ ਤੁਹਾਡਾ ਕੀ ਕਹਿਣਾ ਜੀ? ਸੁਨੀਲ ਜਾਖੜ ਨੇ ਇਹ ਸੁਝਾਅ ਦਿੱਤਾ ਜਿਹੜੇ ਕਿ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਵੀ ਨੇ, ਫਿਰੋਜ਼ਪੁਰ ਤੋਂ ਉਹ ਉਮੀਦਵਾਰ ਨੇ ਜੀ ਕਾਂਗਰਸ ਦੀ ਤਰਫੋਂ। ਉਹਨਾਂ ਨੇ ਸੁਝਾਅ ਦਿੱਤਾ ਜੀ, ਪਤਾ ਨਹੀਂ ਇਹ ਮੰਨਣਗੇ ਜਾਂ ਨਹੀਂ। ਉਹਨਾਂ ਦਾ ਇਹ ਕਹਿਣਾ ਹੈ ਕਿ ਐਂਬੂਲੈਂਸ ਤੋਂ ਫੋਟੋ ਲਾਉਣ ਦੇ ਵਾਸਤੇ ਤਾਂ ਤੁਸੀਂ ਹਰ ਹੀਲਾ ਜਿਹੜਾ ਉਹ ਕਰ ਰਹੇ ਹੋ। ਜਿਹੜੀਆਂ ਸਾਈਕਲਾਂ ਨੇ ਉਹਨਾਂ ਦੇ ਉੱਤੇ ਤੁਸੀਂ ਫੋਟੋਆਂ ਜਿਹੜੀਆਂ ਲਾਈਆਂ ਹੋਈਆਂ ਨੇ, ਉਹ ਕਹਿੰਦੇ ਕਿ ਮੈਂ ਕੁਝ ਸੁਝਾਅ ਜਿਹੜੇ ਆ ਉਹ ਦੇਣਾ ਚਾਹੁੰਦਾ। ਉਹ ਕਹਿੰਦੇ ਕਿ ਜਿਹੜੀਆਂ ਸ਼ਰਾਬ ਦੀਆਂ ਬੋਤਲਾਂ ਨੇ ਤੇ ਸਮੈਕ ਦੀਆਂ ਪੁੜੀਆਂ ਨੇ ਜਾਂ ਜਿਹੜੇ ਤੰਬਾਕੂ ਜਿਹੜੇ ਪੈਕੇਟ ਨੇ ਜਿਹੜੇ ਸਸਤਾ ਕੀਤਾ ਤੰਬਾਕੂ ਅਕਾਲੀਆਂ ਨੇ, ਉਹਨਾਂ ਦਾ ਇਹ ਕਹਿਣਾ ਹੈ ਕਿ ਇਹਨਾਂ ਜਿਹੜੇ ਪ੍ਰਕਾਸ਼ ਸਿੰਘ ਬਾਦਲ ਹੋਰੀ ਨੇ ਜਾਂ ਜਿਹੜੇ ਜਥੇਦਾਰ ਨੇ ਉਹਨਾਂ ਨੂੰ ਆਪਣੀਆਂ ਫੋਟੋਆਂ ਜਿਹੜੀਆਂ ਨੇ ਇਹਨਾਂ ਦੇ ਉੱਤੇ ਬੋਤਲਾਂ ਦੇ ਉੱਤੇ ਲਾ ਲੈਣੀਆਂ ਚਾਹੀਦੀਆਂ ਨੇ, ਤਾਂ ਕਿ ਉਹ ਕਹਿੰਦੇ ਕਿ ਨਾਲ ਇਹ ਹੋਊਗਾ ਕਿ ਘਰ ਘਰ ਤੱਕ ਜਿਹੜੇ ਆ ਜੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਸੁਨੇਹਾ ਜਿਹੜਾ ਉਹ ਪਹੁੰਚੂਗਾ। ਉਹਨਾਂ ਨੇ ਇਹ ਵੀ ਇੱਥੋਂ ਤੱਕ ਵੀ ਕੀਤਾ ਕਿ ਜਿਹੜੀ ਰੇਤਾ ਉਹਨਾਂ ਦੀਆਂ ਥੈਲੀਆਂ ਬਣਾ ਕੇ ਔਰ ਇਹਦੇ ਉੱਤੇ ਮਾਰਕਾ ਲਾ ਦੇਣਾ ਚਾਹੀਦਾ ਕਿ ਮੈਨੂਫੈਕਚਰਡ ਬਾਏ ਮਜੀਠੀਆ ਸੁਖਬੀਰ ਸਿੰਘ ਬਾਦਲ ਕੰਪਨੀ। ਜੀ ਸੋ ਕਾਫੀ ਜਿਹੜੇ ਕੜੇ ਸ਼ਬਦਾਂ 'ਚ ਉਹਨਾਂ ਨੇ ਕਿਹਾ ਤੇ ਹੈਗਾ ਆ। ਸੋ ਦੇਖਦੇ ਹਾਂ ਵੀ ਇਹਨਾਂ ਦੇ ਇਸ ਚੀਜ਼ ਨੂੰ ਮੰਨਦੇ ਆ ਜਾਂ ਨਹੀਂ। ਤੇ ਹੁਣ ਗੱਲ ਕਰਦੇ ਹਾਂ ਵੀ ਵੱਡੇ ਚਿਹਰਿਆਂ ਨੇ ਨੋਮੀਨੇਸ਼ਨ ਕਾਗਜ਼ ਜਿਹੜੇ ਆਪਣੇ ਦਾਖਲ ਕੀਤੇ ਆ, ਸੇ ਉਹਨਾਂ ਦੇ ਬਾਰੇ ਦੱਸੋ ਵੀ ਉਹਨਾਂ ਦੀਆਂ ਜਿਹੜੀਆਂ ਜਾਇਦਾਦਾਂ ਕਿੰਨੀਆਂ ਕਿੰਨੇ ਕੁ ਜਿਹੜੇ ਅਮੀਰ ਇਹ ਨੇਤਾ ਹੈਗੇ ਨੇ? ਅਮੀਰ ਨੇ ਜੀ, ਬਹੁਤ ਅਮੀਰ ਨੇ। ਪੰਜਾਬ ਦੇ ਵਿੱਚੋਂ ਤਾਂ ਜਿਹੜੇ ਬਹੁਤ ਕਰੋੜੀ ਨੇਤਾ ਇਸ ਵੇਲੇ ਸਾਹਮਣੇ ਆ ਰਹੇ ਨੇ, ਕਿਉਂਕਿ ਹੁਣ ਕਾਫੀ ਤੇਜ਼ ਹੋ ਗਿਆ ਜੀ ਜਿਹੜੀਆਂ ਨੋਮੀਨੇਸ਼ਨ ਨੇ ਉਹਦਾ। ਔਰ ਖਾਸ ਤੌਰ ਦੇ ਉੱਤੇ ਸੋਮਵਾਰ ਜਿਹੜਾ ਜੀ ਕਾਫੀ ਬਿਜ਼ੀ ਰਹੂਗਾ। 9 ਤਰੀਕ ਤੱਕ ਇਹ ਨੋਮੀਨੇਸ਼ਨਾਂ ਜਿਹੜੀਆਂ ਨੇ ਬੁੱਧਵਾਰ ਤੱਕ ਭਾਵ ਕਿ ਇਹ ਭਰੀਆਂ ਜਾ ਸਕਦੀਆਂ ਨੇ। ਕਪਤਾਨ ਅਮਰਿੰਦਰ ਸਿੰਘ ਹੋਰਾਂ ਨੇ ਆਪਣੀ ਨੋਮੀਨੇਸ਼ਨ ਭਰੀ ਹੈ ਜੀ। ਉਹਦੇ ਵਿੱਚ ਉਹਨਾਂ ਨੇ ਅਚਲ ਜਾਇਦਾਦ ਜਿਹੜੀ ਹੈ ਜੀ ਉਹ ਤਕਰੀਬਨ 80 ਕਰੋੜ ਰੁਪਏ ਦੀ ਦੱਸੀ ਹੈ। ਕਪਤਾਨ ਸਾਹਿਬ ਕੋਲ ਕੋਈ ਕਾਰ ਨਹੀਂ ਹੈ ਆਪਣੀ। ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਆਪਣੀ ਜਿਹੜੀ ਸੰਪੱਤੀ ਹੈ ਜੀ ਉਹ ਤਕਰੀਬਨ 18.25 ਕਰੋੜ ਰੁਪਏ ਦੀ ਜਿਹੜੀ ਹੈ ਜੀ ਉਹ ਦੱਸੀ ਹੈ। ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ ਆਪਣੀ ਜਿਹੜੀ ਜਾਇਦਾਦ ਆ ਜੀ ਉਹ ਤਕਰੀਬਨ 41 ਕਰੋੜ ਰੁਪਏ ਦੀ ਦੱਸੀ ਹੈ ਜੀ। ਔਰ ਉਹਨਾਂ ਨੇ 4.25 ਕਰੋੜ ਰੁਪਇਆ ਜਿਹੜਾ ਜੀ ਉਹ ਕਰਜ਼ੇ ਦਾ ਦੇਣਾ। ਇੱਕ ਫੋਰਚੂਨਰ ਕਾਰ ਹੈ ਉਹਨਾਂ ਦੇ ਕੋਲੇ। ਜਿਹੜੇ ਪਵਨ ਕੁਮਾਰ ਟੀਨੂ ਨੇ ਉਹਨਾਂ ਨੇ ਆਪਣੀ ਜਿਹੜੀ ਜਾਇਦਾਦ ਆ ਤਕਰੀਬਨ 2.25 ਕਰੋੜ ਰੁਪਏ ਦੀ ਜਿਹੜੀ ਹੈ ਦੱਸੀ ਹੈ। ਇੱਕ ਇਨੋਵਾ ਤੇ ਇੱਕ ਫੋਰਚੂਨਰ ਕਾਰ ਜਿਹੜੀ ਹੈ ਜੀ ਉਹਨਾਂ ਦੇ ਕੋਲੇ ਹੈ। ਹੈਰਾਨੀ ਵਾਲੀ ਗੱਲ ਹੈ ਕਿ ਸਭ ਤੋਂ ਪਾਵਰਫੁਲ ਔਰਤ ਜਿਹੜੀ ਹੈ ਜੀ ਸੋਨੀਆ ਗਾਂਧੀ, ਉਹਦੇ ਵਿਚਾਰੀ ਕੋਲੇ ਕੋਈ ਕਾਰ ਹੀ ਨਹੀਂ ਹੈਗੀ। ਜੀ ਬਿਲਕੁਲ ਮਿਲਾਦਾ ਜੀ। ਕਾਂਗਰਸ ਵਾਲਿਆਂ ਨੂੰ ਕਾਰਾਂ ਸ਼ਾਇਦ ਨਹੀਂ ਮਿਲ ਰਹੀਆਂ, ਨਾ ਕਪਤਾਨ ਹੋਣਾ ਕੋ ਆ ਤੇ ਨਾ ਦਿੱਲੀ ਦੇ ਦਰਬਾਰ ਵਾਲਿਆਂ ਕੋ ਆ। ਤੇ ਹੁਣ ਜਿਹੜਾ ਜੀ ਅਗਲੇ ਆਪਾਂ ਗੱਲ ਕਰਦੇ ਹਾਂ ਵੀ ਚੋਣ ਜਾਬਤਾ ਜਿਹੜਾ ਲੱਗਣ ਤੋਂ ਬਾਅਦ ਦੇ ਵਿੱਚ ਪੰਜਾਬ ਦੇ ਵਿੱਚ ਤੇ ਟੋਟਲ ਓਵਰਆਲ ਦੱਸਿਆ ਜਾ ਰਿਹਾ ਵੀ 345 ਕਰੋੜ ਦੀ ਜਿਹੜੀ ਡਰੱਗ ਆ ਉਹ ਜਿਹੜੀ ਫੜੀ ਗਈ ਆ। ਕੀ ਇਹ ਡਰੱਗ ਸਿਰਫ ਦਿਖਾਵੇ ਨੂੰ ਜਿਹੜੀ ਫੜਾਈ ਦਿਖਾ ਰਹੇ ਆ ਕਿ ਜਾਂ ਬਾਕੀ ਦੇ ਟਾਈਮ ਵੀ ਵਾਕਿਆ ਸੱਚੀ ਕੁਝ ਫੜਿਆ ਜਾਂਦਾ ਜੇ ਇਸ ਦੇ ਉੱਤੇ ਚੱਲ ਕੀ ਰਿਹਾ ਵੀ ਡਰੱਗ ਨੂੰ ਲੈ ਕੇ ਵਿਸ਼ੇਸ਼ ਤੌਰ ਤੇ? ਨਹੀਂ ਜੀ, ਫੜੀ ਤਾਂ ਜਾ ਰਹੀ ਹੈ ਜੀ, ਬਿਲਕੁਲ ਫੜੀ ਤਾਂ ਜਾ ਰਹੀ ਹੈ। ਕਿਉਂਕਿ ਪੰਜਾਬ ਦਾ ਹਾਲ ਜਿਹੜਾ ਡਰੱਗ ਦਾ ਇਹ ਹੋਇਆ ਪਿਆ ਵੀ ਜੇ 3-4 ਕਰੋੜ ਰੁਪਏ ਦੀ ਫੜੀ ਗਈ ਨਾ, ਕੋਈ ਅਖਬਾਰ ਵੀ ਉਹ ਲਾਉਣ ਨੂੰ ਤਿਆਰ ਨਹੀਂ। ਇਹ ਕੀ ਹੋਇਆ ਵੀ 3 ਕਰੋੜ ਦੀ ਡਰੱਗ ਫੜੀ ਗਈ ਹੈ? ਉਹ ਘੱਟੋ ਘੱਟ ਕਹਿੰਦੇ ਕੋਈ 10 ਕਰੋੜ ਦੀ ਤਾਂ ਹੋਵੇ, ਫਿਰ ਤਾਂ ਖਬਰ ਜਿਹੜੀ ਹੈ ਨਾ ਜੀ ਉਹ ਬਣਦੀ ਹੈ। ਇਹ ਕਿੰਨਾ ਗੰਭੀਰ ਇਸ਼ੂ ਆ ਜੀ, ਇਹ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਰਿਕਾਰਡ
345 ਕਰੋੜ ਰੁਪਏ ਦੀ ਡਰੱਗ ਜਿਹੜੀ ਹੈ, ਜਦੋਂ ਦਾ ਮਾਡਲ ਜਿਹੜਾ ਕੋਡ ਆਫ ਕੰਡਕਟ ਮਾਰਚ 5 ਤੋਂ ਜਿਹੜਾ ਲੱਗਿਆ ਜੀ ਇਸ ਪਾਰਲੀਮੈਂਟਰੀ ਇਲੈਕਸ਼ਨ ਦੇ ਵਾਸਤੇ, April 30 ਤੱਕ ਜਿਹੜੀ ਹੈ ਜੀ ਇਹ ਇੰਨੀ 345 ਕਰੋੜ ਰੁਪਏ ਦੀ ਡਰੱਗ ਜਿਹੜੀ ਹੈ ਜੀ ਉਹ ਸੀਜ਼ ਹੋ ਚੁੱਕੀ ਹੈ ਇੱਥੇ ਪੰਜਾਬ ਦੇ ਵਿੱਚ। ਜਿਹੜੇ ਇੱਥੇ ਚੀਫ ਇਲੈਕਟਰਲ ਆਫਿਸਰ ਨੇ, CEO ਜਿਹੜੇ ਨੇ, ਉਹਨਾਂ ਨੇ ਇਹ ਗੱਲ ਦੱਸੀ ਹੈ ਜੀ ਕਿ 12 ਕੁਇੰਟਲ ਤੇ 700 ਕਿਲੋਗ੍ਰਾਮ ਜਿਹੜੇ ਜੀ ਡੋਡੇ ਫੜੇ ਗਏ ਨੇ, ਜਿਹੜੇ ਕਿ ਤਕਰੀਬਨ 3 ਕਰੋੜ ਰੁਪਏ ਦੇ ਨੇ। 68 ਕਿਲੋ ਹੈਰੋਇਨ ਜਿਹੜੀ ਫੜੀ ਗਈ ਆ, ਜਿਹੜੀ 340 ਕਰੋੜ ਰੁਪਏ ਦੀ ਆ। 110 ਕਿਲੋ ਜਿਹੜੀ 1 ਕੁਇੰਟਲ ਤੇ 10 ਕਿਲੋ ਅਫੀਮ ਜਿਹੜੀ ਹੈ ਜੀ ਉਹ ਫੜੀ ਗਈ ਆ 50 ਲੱਖ ਰੁਪਏ ਦੀ। 1540 ਗ੍ਰਾਮ ਸਮੈਕ ਜਿਹੜੀ ਕਿ 12 ਲੱਖ ਰੁਪਏ ਦੀ ਹੈ ਜੀ ਉਹ ਫੜੀ ਗਈ ਹੈ। ਔਰ ਇਹਦੇ ਨਾਲ ਜਿਹੜਾ ਕੈਸ਼ ਫੜਿਆ ਗਿਆ ਜੀ ਉਹ ਤਕਰੀਬਨ 4.5 ਲੱਖ ਰੁਪਇਆ ਕੈਸ਼ ਜਿਹੜਾ ਜੀ ਉਹ ਹੁਣ ਤੱਕ ਫੜਿਆ ਜਾ ਚੁੱਕਾ। ਇਲੈਕਸ਼ਨ ਕਮਿਸ਼ਨ ਜਿਹੜਾ ਜੀ ਉਹ ਕਹਿੰਦਾ ਕਿ ਵੋਟਰ ਜਿਹੜਾ ਉਹ ਅਵੇਅਰ ਤਾਂ ਹੋਇਆ ਪਿਛਲੇ ਕੁਝ ਸਮੇਂ ਤੋਂ ਇਸ ਡਰੱਗ ਵਾਲੇ ਮਾਮਲੇ ਦੇ ਉੱਤੇ, ਪਰ ਫਿਰ ਵੀ ਹੈਰਾਨੀਜਨਕ ਜਿਹੜੀ ਗੱਲ ਇਹ ਹੈ ਜੀ ਕਿ ਏਡੇ ਵੱਡੇ ਮਾਤਰਾ ਦੇ ਵਿੱਚ ਇਹ ਨਸ਼ਾ ਜਿਹੜਾ ਜੀ ਡਰੱਗ ਜਿਹੜੀ ਹੈ ਪੰਜਾਬ ਦੇ ਵਿੱਚੋਂ ਫੜੀ ਜਾਣੀ, ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨੀ ਮੌਤ ਜਿਹੜੀ ਆ ਪੈਕਟਾਂ ਦੇ ਰੂਪ ਦੇ ਵਿੱਚ ਬੰਦ ਹੈ, ਜਿਹਨੇ ਸਿਰਫ ਤੇ ਸਿਰਫ ਸਿਰੇ ਬਾਲਣੇ ਨੇ ਜੀ, ਇਸ ਤੋਂ ਬਿਨਾਂ ਹੋਰ ਕੁਛ ਨਹੀਂ ਬਾਲਣਾ। ਬਿਲਕੁਲ। ਤੇ ਅੱਜ 1 ਮਹੀਨੇ ਤੋਂ ਘੱਟ ਸਮੇਂ ਦੇ ਵਿੱਚ ਇੰਨੀ ਜਿਹੜੀ ਫੜੇ ਜਾਣ ਤੋਂ ਇਹ ਪਤਾ ਲੱਗਦਾ ਆ ਵੀ ਬਾਕੀ ਰੈਗੂਲਰ ਦਿਨਾਂ ਦੇ ਵਿੱਚ ਜਿਹੜਾ ਜੀ ਕੀ ਹਾਲ ਹੁੰਦਾ ਹੋਵੇਗਾ। ਤੇ ਅਗਲੀ ਹੁਣ ਜਿਹੜੀ ਗੱਲ ਕਰਦੇ ਹਾਂ ਕਰੀ ਫੇਰ ਲੁਧਿਆਣਾ ਦੀ ਸੀਟ ਨੂੰ ਲੈ ਕੇ, ਜਿੱਥੇ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਫੂਲਕਾ ਜੀ, ਉਹਨਾਂ ਦੇ ਉੱਤੇ ਕਾਫੀ ਜਿਹੜੇ ਗੰਭੀਰ ਦੋਸ਼ ਆ ਜਿਹੜੇ ਆ ਉਹ ਲਾਏ ਗਏ ਆ। ਇੱਕ ਤਾਂ ਇਹ ਦੱਸੋ ਵੀ ਇਹ ਗੰਭੀਰ ਦੋਸ਼ ਹੈ ਕਿਹਦੇ ਤੇ ਕਿਹੜੇ ਦੋਸ਼ ਉਹਨਾਂ ਦੇ ਉੱਤੇ ਲਾਏ ਗਏ ਆ? ਇੱਕ ਨਾ ਜੀ ਸੰਸਥਾ ਬਣੀ ਹੋਈ ਹੈ ਸਿੱਖ ਕਤਲੇਆਮ ਪੀੜਤ ਵੈਲਫੇਅਰ ਸੁਸਾਇਟੀ ਪੰਜਾਬ ਜੀ, ਇਹਨਾਂ ਦੇ ਵੱਲੋਂ ਜਿਹੜਾ ਜੀ ਇਹ ਮਨਪ੍ਰੀਤ ਸਿੰਘ ਯਾਲੀ ਹੋਰਾਂ ਦੀ ਮਦਦ ਕਰ ਰਹੇ ਨੇ, ਜਿਹੜੇ ਕਿ ਅਕਾਲੀ ਭਾਜਪਾ ਦੇ ਉਮੀਦਵਾਰ ਨੇ। ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਗੱਲ ਕਹੀ ਹੈ ਕਿ HS ਫੂਲਕਾ ਸਾਹਿਬ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਲੁਧਿਆਣੇ ਤੋਂ ਚੋਣ ਲੜ ਰਹੇ ਨੇ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਫੂਲਕਾ ਸਾਹਿਬ ਨੇ ਕੁਝ ਕੇਸ ਜਿਹੜੇ ਨੇ ਸੱਜਣ ਕੁਮਾਰ ਤੇ ਟਾਈਟਲਰ ਤੋਂ ਵਾਪਸ ਲੈ ਲਏ ਨੇ ਅਦਾਲਤ ਦੇ ਵਿੱਚ, ਤੇ ਹੁਣ ਇਹ ਕੇਸ ਉਹਨਾਂ ਦੇ ਉੱਤੇ ਨਹੀਂ ਚੱਲਣਗੇ। ਇਹ ਜਿਹੜਾ ਲੁਧਿਆਣੇ ਦੇ ਵਿੱਚ ਇਸ ਜਿਹੜੀ ਸਿੱਖ ਕਤਲੇਆਮ ਵੈਲਫੇਅਰ ਸੁਸਾਇਟੀ ਜਿਹੜੀ ਆ ਉਹਦੇ ਵੱਲੋਂ ਪ੍ਰਚਾਰਿਆ ਜਾ ਰਿਹਾ, ਜਦੋਂ ਕਿ ਦੂਜੇ ਪਾਸੇ ਇਹਦੇ ਉੱਤੇ ਆਪਣਾ ਜਿਹੜਾ ਜੀ ਪ੍ਰਤੀਕਰਮ ਦਿੰਦਿਆਂ ਹੋਇਆ HS ਫੂਲਕਾ ਸਾਹਿਬ ਜਿਹੜੇ ਨੇ ਉਹ ਇਹ ਕਹਿੰਦੇ ਨੇ ਕਿ ਸੱਜਣ ਕੁਮਾਰ ਤੇ ਟਾਈਟਲਰ ਦੇ ਉੱਤੇ ਜਿਹੜੇ ਕੇਸ ਨੇ ਕੋਈ ਵਾਪਸ ਨਹੀਂ ਲਿਆ ਗਿਆ। ਉਹਨਾਂ ਦਾ ਇਹ ਕਹਿਣਾ ਹੈ ਕਿ April 14 ਤੋਂ ਲੈ ਕੇ 17 ਤੱਕ ਇਹਦੀ ਬਕਾਇਦਾ ਜਿਹੜੀ ਹੈ ਜੀ ਉਹ ਹੀਅਰਿੰਗ ਹੋਈ ਹੈ, ਔਰ ਮੈਂ ਡਿਫੈਂਸ ਦੇ ਵੱਲੋਂ ਜਿਹੜਾ ਜੀ ਇਹਦੇ 'ਚ ਪੇਸ਼ ਹੋਇਆ, ਔਰ ਮੈਂ ਜਿਹੜਾ ਜੀ ਆਪਣੇ ਕਾਗਜ਼ੀ ਕੰਮ ਜਿਹੜਾ ਜੀ ਦਿੱਲੀ ਦੇ ਵਿੱਚ ਕੀਤਾ। ਉਹਨਾਂ ਦਾ ਇਹ ਕਹਿਣਾ ਕਿ ਸਿਰਫ ਤੇ ਸਿਰਫ ਅਕਾਲੀ ਦਲ ਜਿਹੜਾ ਹੈ ਲੋਕਾਂ ਨੂੰ ਭੰਬਲ ਭੂਸੇ ਦੇ ਵਿੱਚ ਪਾਉਣ ਦੀ ਖਾਤਰ ਅਜਿਹੇ ਝੂਠੇ ਜਿਹੜੇ ਬਿਆਨ ਆ ਉਹ ਲਾ ਰਿਹਾ। ਮੈਂ ਦੱਸਦਾ ਕਿ ਤਕਰੀਬਨ 25,000 ਦੇ ਕਰੀਬ ਵੋਟਾਂ ਜਿਹੜੀਆਂ ਨੇ ਲੁਧਿਆਣਾ ਲੋਕ ਸਭਾ ਹਲਕੇ ਦੇ ਵਿੱਚ ਉਹ ਨੇ ਜਿਹੜੀਆਂ ਕਿ ਕਿਸੇ ਨਾ ਕਿਸੇ ਰੂਪ ਦੇ ਵਿੱਚ 1984 ਦੇ ਸਿੱਖ ਕਤਲੇਆਮ ਤੋਂ ਅਫੈਕਟਡ ਨੇ, ਭਾਵ ਕਿ ਉਹ ਇੱਕ ਵੱਡਾ ਰੋਲ ਜਿਹੜਾ ਜੀ ਇੱਥੇ ਨਿਭਾਉਣਗੀਆਂ, ਜਿਹਦੇ ਕਰਕੇ ਅਕਾਲੀ ਦਲ ਆਪਣੇ ਆਪ ਨੂੰ ਕੜਿੱਕੀ ਦੇ ਵਿੱਚ ਫਸਿਆ ਹੋਇਆ ਮਹਿਸੂਸ ਕਰਦਾ ਹੈ। ਇਸ ਕਰਕੇ ਕਿ ਇੱਥੋਂ ਫੂਲਕਾ ਸਾਹਿਬ ਦੇ ਆਉਣ ਦੇ ਜਿਹੜੇ ਪਹਿਲਾਂ ਟਰੱਕਾਂ ਦੇ ਉੱਤੇ ਖੜੇ ਕਰ ਕਰਕੇ ਦਿਖਾਉਂਦਾ ਹੁੰਦਾ ਸੀ ਨਾ ਜੀ ਲੋਕਾਂ ਨੂੰ ਪੀੜਤ, ਉਹ ਇਸ ਵਾਰੀ ਦਿਖਾਏ ਨਹੀਂ ਜਾ ਰਹੇ, ਪਰ ਕੁਝ ਥਾਵਾਂ ਦੇ ਉੱਤੇ ਉਹਨਾਂ ਨੂੰ ਮੋਹਰੇ ਦੇ ਰੂਪ ਦੇ ਵਿੱਚ ਜਿਹੜਾ ਜੀ ਉਹ ਜ਼ਰੂਰ ਵਰਤਿਆ ਜਾ ਰਿਹਾ ਜੀ। ਬਿਲਕੁਲ, ਇਸ ਦੇ ਵਿੱਚ ਕੋਈ ਸ਼ੱਕ ਨਹੀਂ ਵੀ ਜਦੋਂ ਸਿਆਸੀ ਰੋਟੀਆਂ ਸੇਕਣ ਦੀ ਲੋੜ ਪੈਂਦੀ ਆ ਤਾਂ ਇਹੀ ਲੋਕਾਂ ਨੂੰ ਕਿੱਦਾਂ ਉਹ ਵਰਤਦੇ ਆ, ਤੇ ਹੁਣ ਇਹਨਾਂ ਨੂੰ ਕਿੱਦਾਂ ਉਸ ਚੀਜ਼ ਦੇ ਉਲਟ ਵਰਤਿਆ ਜਾ ਰਿਹਾ ਆ। ਤੇ ਅਗਲੀ ਜਿਹੜੀ ਇਹ ਗੱਲ ਕਰਦੇ ਆ, ਜਿਹੜੀ ਅੱਜ ਭਾਰਤੀ ਜਿਹੜੀ ਅਦਾਲਤ ਆ ਉਹਨਾਂ ਦੇ ਵੱਲੋਂ 3 ਦੋਸ਼ੀਆਂ ਨੂੰ ਜਿਹੜੀ ਮੌਤ ਦੀ ਸਜ਼ਾ ਦਿੱਤੀ ਗਈ ਹੈ, ਜਿਹੜੀ ਸ਼ਕਤੀ ਮਿਲ ਦੇ ਵਿੱਚ ਜਬਰ ਜਨਾਹ ਦਾ ਮਾਮਲਾ ਸੀਗਾ, ਉਸ ਦੇ ਉੱਤੇ ਜਿਹੜਾ ਤੁਹਾਡੇ ਕੋਲ ਕੀ ਟਿੱਪਣੀ ਹੈ? ਇਹ ਜਿਹੜਾ ਫੈਸਲਾ ਆਇਆ ਹੈ ਬੜਾ ਚੰਗਾ ਫੈਸਲਾ ਜਿਹੜਾ ਕਿਹਾ ਜਾ ਸਕਦਾ ਹੈ। ਫੋਟੋ ਜਰਨਲਿਸਟ ਲੜਕੀ ਸੀਗੀ ਜੀ, ਜਿਹਦੇ ਨਾਲ ਇਹ ਗੈਂਗ ਰੇਪ ਕੀਤਾ ਗਿਆ ਸੀਗਾ। ਇੱਕ ਹੋਰ ਮਾਮਲੇ ਦੇ ਵਿੱਚ ਸਜ਼ਾ ਜਿਹੜੀ ਹੈ ਜੀ ਉਮਰ ਕੈਦ ਦੀ ਸੁਣਾਈ ਜਾ ਚੁੱਕੀ ਹੈ। ਜਿਹੜੇ ਕਾਨੂੰਨ ਦੇ ਵਿੱਚ ਤਬਦੀਲੀਆਂ ਹੋਈਆਂ ਨੇ ਜੀ, ਉਹਨਾਂ ਤਬਦੀਲੀਆਂ ਤੋਂ ਬਾਅਦ ਕਿਸੇ ਗੈਂਗ ਰੇਪ ਵਾਲੇ ਮਾਮਲੇ ਦੇ ਵਿੱਚ ਇਹ ਆਇਆ ਪਹਿਲਾ ਫੈਸਲਾ ਹੈ ਜੀ। ਸ਼ਕਤੀ ਮਿਲ ਦੇ ਵਿੱਚ ਇਹ ਜਿਹੜਾ ਵਾਪਰਿਆ ਸੀਗਾ ਜੀ, ਔਰ ਇਹਨਾਂ ਤਿੰਨਾਂ ਨੂੰ ਅਦਾਲਤ ਨੇ ਇੱਕ ਬਹੁਤ ਘਿਨਾਉਣਾ ਅਪਰਾਧ ਜਿਹੜਾ ਦੱਸਦਿਆਂ ਹੋਇਆ ਫਾਂਸੀ ਦੀ ਸਜ਼ਾ ਜਿਹੜੀ ਹੈ ਜੀ ਉਹ ਸੁਣਾਈ ਹੈ। ਇਹ ਪਹਿਲੀ ਵਾਰ ਹੈ ਕਿ ਬਲਾਤਕਾਰ ਪੀੜਤ ਦੇ
ਜਿਉਂਦੇ ਹੁੰਦਿਆਂ ਬਲਾਤਕਾਰ ਉਹਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਕਿਉਂਕਿ ਜਿਹੜਾ ਦਿੱਲੀ ਦੇ ਵਿੱਚ ਕਾਂਡ ਹੋਇਆ ਸੀਗਾ ਜੀ, ਉਹ ਲੜਕੀ ਮੌਤ ਦੇ ਮੂੰਹ ਜਾ ਪਈ ਸੀ, ਇਸ ਦੁਨੀਆ ਤੋਂ ਤੁਰ ਗਈ ਸੀ, ਉਸ ਤੋਂ ਬਾਅਦ ਫਾਂਸੀ ਦੀ ਸਜ਼ਾ ਜਿਹੜੀ ਆ ਸੁਣਾਈ ਗਈ ਹੈ। ਪਰ ਇਹ ਪੀੜਤ ਪਰਿਵਾਰ ਤੇ ਲੜਕੀ ਜਿਹੜੀ ਸੀ ਜੀ, ਉਹ ਅਦਾਲਤ ਦੇ ਵਿੱਚ ਬੈਠੀ ਸੀ, ਉਹਦੇ ਹੌਸਲੇ ਦੀ ਵੀ ਦਾਦ ਜਿਹੜੀ ਆ ਉਹ ਦੇਣੀ ਚਾਹੀਦੀ ਹੈ, ਜਿਹਨੇ ਇੱਕ ਫਾਈਟ ਜਿਹੜੀ ਹੈ ਜੀ ਇਹਨਾਂ ਲੋਕਾਂ ਦੇ, ਇਹਨਾਂ ਗੁੰਡਿਆਂ ਦੇ ਖਿਲਾਫ ਜਿਹੜੀ ਆ ਉਹ ਲੜੀ ਹੈ। ਬੜਾ ਇਹ ਤੰਦਰੁਸਤ ਫੈਸਲਾ ਜਿਹੜਾ ਆਇਆ ਜੀ। ਦੇਖਦੇ ਆ ਇਹਦਾ ਅਸਰ ਜਿਹੜਾ ਇਹੋ ਜਿਹੀਆਂ ਘਟਨਾਵਾਂ ਦੇ ਉੱਤੇ ਅੱਗੋਂ ਕੋਈ ਚੰਗਾ ਪੈਂਦਾ ਕਿ ਨਹੀਂ ਜੀ। ਤੇ ਇਸ ਦੇ ਨਾਲ ਹੀ ਜਿਹੜੀ ਆਪਾਂ ਇੱਕ ਹੋਰ ਗੱਲ ਕਰਦੇ ਹਾਂ, ਅੱਜ ਭਾਜਪਾ ਦੇ ਵੱਲੋਂ ਇੱਕ ਨਵਾਂ ਦੋਸ਼ ਪੱਤਰ ਜਿਹੜਾ ਆ ਉਹ ਜਿਹੜਾ ਰਿਲੀਜ਼ ਕੀਤਾ ਗਿਆ ਆ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਪ੍ਰਧਾਨ ਮੰਤਰੀ ਜਿਹੜੇ ਮਨਮੋਹਨ ਸਿੰਘ ਆ ਉਹਨਾਂ ਦੇ ਖਿਲਾਫ ਵੀ ਇਹਨਾਂ ਨੇ ਜਿਹੜੀ ਪ੍ਰਧਾਨ ਮੰਤਰੀ ਦੀ ਕੁਰਸੀ ਦੀ ਜਿਹੜੀ ਇੱਜ਼ਤ ਆ ਉਸ ਨੂੰ ਕਾਫੀ ਗਿਰਾਇਆ ਆ। ਇਸ ਦੇ ਉੱਤੇ ਤੁਹਾਡਾ ਕੀ ਕਹਿਣਾ ਹੈ? ਬਿਲਕੁਲ, ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਹੋਰੀ ਜਿਹੜੇ ਉਹ ਤਾਂ ਇੱਕ CEO ਵਜੋਂ ਕੰਮ ਕਰਦੇ ਰਹੇ ਨੇ, ਪ੍ਰਧਾਨ ਮੰਤਰੀ ਵਜੋਂ ਨਹੀਂ। ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਕੰਮ ਹੀ ਨਹੀਂ ਕਰਨ ਦਿੱਤਾ ਗਿਆ, ਜਦੋਂ ਕਿ ਪਾਵਰ ਜਿਹੜੀ ਆ ਉਹ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਹੋਰਾਂ ਨੇ ਆਪਣੇ ਹੱਥਾਂ ਦੇ ਵਿੱਚ ਜਿਹੜੀ ਆ ਜੀ ਉਹ ਰੱਖੀ ਹੈ। ਗੱਲ ਤਾਂ ਮੁਸ਼ਕਲ ਇਹ ਆ ਜੀ ਕਿ ਕਿਸੇ ਨੇ ਕਿਹਾ ਸੀ ਆਪਣੇ ਬਾਪੂ ਨੂੰ ਰੋਕੋ, ਗਲਤ ਜਗ੍ਹਾ ਤੇ ਜਾਂਦਾ, ਕਹਿੰਦਾ ਕਿਹਨੇ ਵੇਖਿਆ, ਕਹਿੰਦਾ ਸਾਡੇ ਬਾਪੂ ਨੇ। ਜੀ ਭਾਰਤੀ ਜਨਤਾ ਪਾਰਟੀ ਜਿਹੜੇ ਦੋਸ਼ ਲਾਉਂਦੀ ਆ ਉਹਦੇ ਵਿੱਚ ਕੀ ਚੱਲ ਰਿਹਾ, ਪ੍ਰਧਾਨ ਮੰਤਰੀ ਦੇ ਅਹੁਦੇ ਨੂੰ ਲੈ ਕੇ ਉਹ ਕਿਸੇ ਤੋਂ ਲੁਕਿਆ ਛੁਪਿਆ ਨਹੀਂ, ਉਹਨਾਂ ਤੋਂ ਤਾਂ ਆਪਣਾ ਜਿਹੜਾ ਜੀ ਉਹ ਵੀ ਸੰਭਾਲਿਆ ਨਹੀਂ ਜਾ ਰਿਹਾ। ਪਰ ਮੁਸ਼ਕਿਲ ਹੈ ਕਿ ਚੋਣਾਂ ਨੇ, ਇਸ ਕਰਕੇ ਇੱਕ ਦੂਜੇ ਦੇ ਉੱਤੇ ਦੋਸ਼ ਤਾਂ ਜਿਹੜੇ ਉਹ ਲੱਗਣੇ ਹੀ ਨੇ, ਲਾਉਣੇ ਹੀ ਨੇ। ਜੇ ਨਾ ਬੋਲੀਆਂ ਸਿਆਸੀ ਪਾਰਟੀਆਂ ਤੇ ਫਿਰ ਹੋਰ ਕਦੋਂ ਬੋਲਣਗੀਆਂ? ਜੀ ਬਿਲਕੁਲ। ਤੇ ਇੱਕ ਹੋਰ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਜਿਹੜੀ ਭਾਰਤੀ ਕ੍ਰਿਕਟ ਟੀਮ ਆ ਉਹ T20 ਦੇ ਜਿਹੜਾ ਇਸ ਟਾਈਮ ਵਰਲਡ ਕੱਪ ਚੱਲ ਰਿਹਾ ਆ ਉਸ ਦੇ ਫਾਈਨਲ ਦੇ ਵਿੱਚ ਪਹੁੰਚ ਗਈ ਆ। ਉਸ ਦੇ ਉੱਤੇ ਕੀ ਚੱਲ ਰਿਹਾ ਹੈ ਵੀ ਕੀ ਲੋਕਾਂ ਦੇ ਵਿੱਚ ਕਿੰਨਾ ਕੁ ਉਤਸ਼ਾਹ ਦੇਖਿਆ ਜਾ ਰਿਹਾ ਇਸ ਚੀਜ਼ ਨੂੰ ਲੈ ਕੇ? ਉਤਸ਼ਾਹ ਤਾਂ ਹੈ ਜੀ। ਜਦੋਂ ਭਾਰਤੀ ਕ੍ਰਿਕਟ ਟੀਮ ਹਾਰਦੀ ਆ ਫਿਰ ਇਹ ਪੱਥਰ ਵੀ ਸੁੱਟਣ ਲੱਗ ਜਾਂਦੇ ਨੇ, ਜਦੋਂ ਜਿੱਤਦੀ ਹੈ ਤੇ ਫਿਰ ਫੁੱਲ ਸੁੱਟਣ ਲੱਗ ਜਾਂਦੇ ਨੇ। ਪਿੱਛੇ ਤੇ ਹਾਰ ਕੇ ਆਈ ਹੈ, ਹੁਣ ਜਿਹੜਾ ਜੀ ਇਹ ਟੂਰਨਾਮੈਂਟ ਹੋ ਰਿਹਾ T20, ਜਦੋਂ ਪਹਿਲਾਂ ਸ਼ੁਰੂ ਹੋਇਆ ਸੀਗਾ, ਪਹਿਲਾ ਜਿਹੜਾ ਟੂਰਨਾਮੈਂਟ ਸੀਗਾ ਜੀ ਉਹ ਭਾਰਤ ਨੇ ਜਿੱਤਿਆ ਵੀ ਸੀਗਾ, ਉਦੋਂ ਚੈਂਪੀਅਨ ਸੀਗਾ, ਬਾਅਦ ਦੇ ਵਿੱਚ ਨਹੀਂ ਰਿਹਾ। ਪਰ ਫਾਈਨਲ ਦੇ ਵਿੱਚ ਜਿਹੜੀ ਹੈ ਜੀ ਉਹ ਪਹੁੰਚੀ ਹੈ ਭਾਰਤੀ ਕ੍ਰਿਕਟ ਟੀਮ, ਔਰ ਸਾਰੇ ਮੈਚ ਜਿਹੜੇ ਆ ਉਹ ਜਿੱਤ ਕੇ ਪਹੁੰਚੀ ਹੈ। ਸਾਊਥ ਅਫਰੀਕਾ ਦੇ ਨਾਲ ਸੈਮੀਫਾਈਨਲ ਦੇ ਵਿੱਚ ਜਿਹੜਾ ਮੁਕਾਬਲਾ ਹੋਇਆ ਜੀ, ਕੋਹਲੀ ਨੇ ਐਕਚੁਅਲੀ ਇਹ ਜਿਹੜੀ ਜਿੱਤ ਹੈ ਉਹ ਦਵਾਈ ਹੈ ਭਾਰਤੀ ਕ੍ਰਿਕਟ ਟੀਮ ਨੂੰ। ਤੇ ਫਾਈਨਲ ਦੇ ਵਿੱਚ ਐਤਵਾਰ ਨੂੰ ਹੁਣ ਜਿਹੜਾ ਉਹਦਾ ਮੁਕਾਬਲਾ ਉਹ ਸ੍ਰੀਲੰਕਾ ਦੇ ਨਾਲ ਹੋਣਾ, ਬੰਗਲਾਦੇਸ਼ ਦੇ ਵਿੱਚ ਇਹ ਜਿਹੜਾ T20 ਹੈ ਖੇਡਿਆ ਜਾ ਰਿਹਾ ਜੀ। ਤੇ ਸਰੋਤਿਓ, ਇਹ ਸੀਗੀਆਂ ਜਿਹੜੀਆਂ ਕੁਝ ਸਿਆਸੀ ਘਟਨਾਵਾਂ ਉਹਨਾਂ ਦੇ ਉੱਤੇ ਗੱਲਬਾਤ। ਤੇ ਹੁਣ ਅਸੀਂ ਬਲਤੇਜ ਪੰਨੂ ਹੁਣਾਂ ਨੂੰ ਵਿਸ਼ੇਸ਼ ਤੌਰ ਦੇ ਉੱਤੇ ਜਿਹੜਾ ਜੀ ਆਖਦੇ ਹਾਂ ਵੀ ਜਿਹੜਾ ਅੱਜਨਾਮਾ ਲੈ ਕੇ ਆਉਂਦੇ ਆ ਉਹ ਜ਼ਰੂਰ ਸਾਡੇ ਸਰੋਤਿਆਂ ਦੇ ਨਾਲ ਸਾਂਝਾ ਕਰਨ। ਠੀਕ ਹੈ, ਕੋਈ ਕਿਸੇ ਨੂੰ ਦਿੰਦਾ ਹੈ ਆਖ ਲੂੰਬੜ, ਕੋਈ ਕਿਸੇ ਨੂੰ ਰਾਵਣ ਵੀ ਬੋਲ ਜਾਂਦਾ ਜੀ। ਕੋਈ ਕਿਸੇ ਨੂੰ ਦਿੰਦਾ ਹੈ ਆਖ ਲੂੰਬੜ, ਕੋਈ ਕਿਸੇ ਨੂੰ ਰਾਵਣ ਵੀ ਬੋਲ ਜਾਂਦਾ, ਕੋਈ ਨਾਲ ਬਘਿਆੜਾਂ ਵੀ ਤੋਲਦਾ ਈ, ਕੋਈ ਗਿੱਦੜ ਦੇ ਨਾਲ ਵੀ ਤੋਲ ਜਾਂਦਾ ਜੀ। ਕੋਈ ਕੱਢ ਕੇ ਜਦ ਕਸਰ ਕੇ, ਕੋਈ ਅੱਗੋਂ ਦੀ ਕੜੀ ਵੀ ਘੋਲ ਜਾਂਦਾ, ਕੋਈ ਦਾਦਾ ਤੇ ਨਾਨਾ ਜਦ ਪਿਆ ਰੌਲੇ, ਸੁਣ ਕੇ ਲੋਕਾਂ ਦਾ ਕਾਂਜਾ ਡੋਲ ਜਾਂਦਾ। ਲੋਕ ਸੋਚਣ ਕੇ ਧਾੜੇ ਲੀਡਰਾਂ ਦੀ ਪਾਰਲੀਮੈਂਟ ਦੇ ਅੰਦਰ ਜੇ ਜਾਊਗੀ ਜੀ, ਲੋਕ ਸੋਚਣ ਕਿ ਧਾੜ ਇਹ ਲੀਡਰਾਂ ਦੀ ਪਾਰਲੀਮੈਂਟ ਦੇ ਅੰਦਰ ਜੇ ਜਾਊਗੀ ਜੀ, ਗੰਦ ਸੁੱਟਣ ਦੀ ਸਿੱਖ ਗਈ ਜਾਚ ਚੋਖੀ, ਇਹ ਹੀ ਉੱਥੇ ਵੀ ਖੇਡ ਉਡਾਊਗੀ ਜੀ। ਜੀ ਬਹੁਤ ਬਹੁਤ ਜਿਹੜਾ ਜੀ ਤੁਹਾਡਾ ਸ਼ੁਕਰੀਆ। ਤੇ ਜਾਣ ਤੋਂ ਪਹਿਲਾਂ ਜਿਹੜਾ ਜੀ ਬਲਤੇਜ ਪੰਨੂ ਜੀ, ਜਿੱਦਾਂ ਸ਼ਾਇਦ ਸਾਡੇ ਸਰੋਤਿਆਂ ਨੂੰ ਨਹੀਂ ਪਤਾ, ਤੁਹਾਡਾ ਅੱਜ ਜਨਮ ਦਿਨ ਵੀ ਆ ਤੇ ਪੰਜਾਬੀ ਰੇਡੀਓ USA ਦੀ ਟੀਮ ਵੱਲੋਂ ਅਸੀਂ ਤੁਹਾਨੂੰ ਤੁਹਾਡੇ ਜਨਮ ਦਿਨ ਦੇ ਉੱਤੇ ਲੱਖ ਲੱਖ ਵਧਾਈ ਵੀ ਦਿੰਦੇ ਹਾਂ। ਤੇ ਜਿੱਦਾਂ ਤੁਸੀਂ ਹਮੇਸ਼ਾ ਨਿਰਪੱਖ ਹੋ ਕੇ ਧੜੱਲੇਦਾਰ ਤਰੀਕੇ ਦੇ ਨਾਲ ਜਿਹੜਾ ਜਰਨਲਿਜ਼ਮ ਕਰਦੇ ਹੋ, ਉਹੀ ਉਮੀਦ ਕਰਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਹਮੇਸ਼ਾ ਹੀ ਇੱਦਾਂ ਹੀ ਤੁਸੀਂ ਜਿਹੜਾ ਜਰਨਲਿਜ਼ਮ ਆ ਉਹ ਤੁਸੀਂ ਕਰਦੇ ਰਹੋ, ਪੱਤਰਕਾਰੀ ਜਿਹੜੀ ਆਪਣੀ ਇੱਦਾਂ ਹੀ ਜਿਹੜੀ ਨਿਭਾਉਂਦੇ ਰਹੋ, ਆਪਣੇ ਜਿਹੜੇ ਸਫਲਤਾ ਜਿਹੜੀ ਤੁਹਾਨੂੰ ਪ੍ਰਮਾਤਮਾ ਦਵੇ। ਤੇ ਸਾਡੀ ਪੂਰੀ ਟੀਮ ਵੱਲੋਂ ਤੁਹਾਨੂੰ ਜਿਹੜਾ ਜੀ ਲੱਖ ਲੱਖ ਵਧਾਈ ਹੋਵੇ ਤੁਹਾਡੇ ਜਨਮ ਦਿਨ ਦੀ। ਬਹੁਤ ਮਿਹਰਬਾਨੀ ਜੀ, ਧੰਨਵਾਦ, ਬਹੁਤ ਮਿਹਰਬਾਨੀ, ਥੈਂਕ ਯੂ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਰੋਤਿਓ, ਆਪਾਂ ਸੁਣ ਰਹੇ ਸੀਗੇ ਪ੍ਰੋਗਰਾਮ ਇਲੈਕਸ਼ਨ ਐਕਸਪ੍ਰੈਸ ਬਲਤੇਜ ਪੰਨੂ ਹੁਣਾਂ ਦੇ ਨਾਲ। ਤੇ ਅੱਜ ਦਾ ਪ੍ਰੋਗਰਾਮ ਹੁਣ ਇੱਥੇ ਹੀ ਸਮਾਪਤ ਹੈ। ਕੱਲ ਨੂੰ ਇੱਕ ਵਾਰੀ ਫੇਰ ਨਵੇਂ ਇਲੈਕਸ਼ਨ ਐਕਸਪ੍ਰੈਸ ਦੇ ਅੰਕ ਦੇ ਨਾਲ ਤੁਹਾਡੇ ਨਾਲ ਅਸੀਂ ਰੂਬਰੂ ਹੋਵਾਂਗੇ। ਹੁਣ ਮੈਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ ਹੈ ਜੀ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।